अस्सलाम वालेकुम ते सत श्री अकाल। मैं ਤੁਹਾਡਾ ਮੇਜ਼ਬਾਨ ਸਈਦ ਇਰਫਾਨ ਹਸਨ ਤੇ ਤੁਸੀਂ ਵੇਖ ਰਹੇ ਹੋ YouTube ਚੈਨਲ ਪੰਜਾਬੀ ਲਾਈਵ। ਹਫਤਾ ਤੇ ਇਤਵਾਰ 2 ਦਿਨ ਤੁਸੀਂ YouTube ਚੈਨਲ ਉੱਤੇ ਖਬਰਾਂ ਵੇਖ ਵੀ ਸਕਦੇ ਹੋ ਤੇ ਸੁਣ ਵੀ ਸਕਦੇ ਹੋ। ਅੱਜ ਦੀਆਂ ਖਬਰਾਂ ਦਾ ਖੁਲਾਸਾ। ਅੱਜ ਦੀਆਂ ਇਹਨਾਂ ਖਬਰਾਂ 'ਚ ਅਸੀਂ ਗੱਲ ਕਰਾਂਗੇ ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਇਮਰਾਨ ਖਾਨ ਨਿਆਜ਼ੀ ਹੋਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਦੀ ਸਾਂਝ ਕਰਦਿਆਂ ਹੋਇਆ ਆਪਣੇ ਕਰੋਨਾ ਦੇ ਖਿਲਾਫ ਚੁੱਕੇ ਜਾਣ ਵਾਲੇ ਇਕਦਾਮਾਤ ਉੱਤੇ ਰੋਸ਼ਨੀ ਪਾਈ। ਇਸ ਤੋਂ ਇਲਾਵਾ ਅੱਜ ਅਫਗਾਨਿਸਤਾਨ ਤੋਂ ਇੱਕ ਅਫਸੋਸਨਾਕ ਖਬਰ ਵੀ ਸ਼ਾਮਲ ਕਰਾਂਗੇ ਕਿ ਅਫਗਾਨਿਸਤਾਨ ਦੇ ਸਦਰ ਮੁਕਾਮ ਕਾਬਲ ਦੇ ਅੰਦਰ ਗੁਰਦੁਆਰਾ ਸਾਹਿਬ ਉੱਤੇ ਖੁਦਕੁਸ਼ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਮੁਲਕੀ ਸੂਰਤ ਹਾਲ ਜਿਹੜੀ ਕਰੋਨਾ ਦੀ ਇਸ ਵੇਲੇ ਚੱਲ ਰਹੀ ਹੈ ਉਸ ਉੱਤੇ ਵੀ ਗੱਲਬਾਤ ਦੀ ਸਾਂਝ ਕਰਾਂਗੇ। ਅਮਰੀਕਾ ਨੇ ਚੀਨ ਕੋਲੋਂ ਮਦਦ ਵੀ ਮੰਗ ਲਈ ਹੈ ਔਰ ਉਹ ਮਦਦ ਕਿਸ ਸਿਲਸਿਲੇ 'ਚ ਮੰਗੀ ਗਈ ਹੈ ਇਸ ਉੱਤੇ ਵੀ ਅਸੀਂ ਅੱਗੇ ਜਾ ਕੇ ਗੱਲਬਾਤ ਕਰਾਂਗੇ। ਮੌਸਮ ਦੀ ਸੂਰਤ ਹਾਲ ਉੱਤੇ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਖੇਡਾਂ ਦੇ ਮੈਦਾਨ ਤੋਂ ਵੀ ਖਬਰਾਂ ਸ਼ਾਮਲ ਕਰਾਂਗੇ। ਅੱਜ ਦੀਆਂ ਖਾਸ ਖਬਰਾਂ ਤੁਸੀਂ ਸੁਣੀਆਂ ਤੇ ਆਓ ਹੁਣ ਖਬਰਾਂ ਤਫਸੀਲ ਦੇ ਨਾਲ ਤੁਹਾਡੀ ਖਿਦਮਤ ਵਿੱਚ ਪੇਸ਼ ਕਰਦੇ ਹਾਂ। ਮੁਲਕ ਵਿੱਚ ਕਰੋਨਾ ਦੀ ਇੱਕ ਅਜੀਬ ਜੀ ਸੂਰਤ-ਹਾਲ ਵੇਖਣ ਨੂੰ ਮਿਲ ਰਹੀ ਹੈ। ਰੋਜ਼ਾਨਾ ਨਵੇਂ ਕੇਸ ਰਜਿਸਟਰਡ ਹੋ ਰਹੇ ਨੇ। ਅਗਰ ਸਿੰਧ ਦੀ ਗੱਲ ਕਰੀਏ ਤੇ ਸਿੰਧ ਵਿੱਚ ਲਾਕਡਾਊਨ ਵਿੱਚ ਮਜ਼ੀਦ ਸਖਤੀਆਂ ਕਰ ਦਿੱਤੀਆਂ ਗਈਆਂ ਨੇ ਅਤੇ 3 ਘੰਟੇ ਰੋਜ਼ਾਨਾ ਦੀ ਬੁਨਿਆਦ ਉੱਤੇ ਦੁਕਾਨਾਂ ਜਲਦੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲੇ ਜਿਹੜੀਆਂ ਦੁਕਾਨਾਂ 8 ਵਜੇ ਬੰਦ ਹੁੰਦੀਆਂ ਸਨ ਉਹ ਦੁਕਾਨਾਂ ਹੁਣ ਰੋਜ਼ਾਨਾ 5 ਵਜੇ ਬੰਦ ਕਰਾ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਮੈਡੀਕਲ ਸਟੋਰਸ ਔਰ ਤੰਦੂਰ ਔਰ ਖਾਣ ਪੀਣ ਦੀਆਂ ਦੁਕਾਨਾਂ ਵੀ ਜਿਹੜੀਆਂ ਹੈ ਨੇ ਉਹ ਜਲਦੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿੰਧ ਵਿੱਚ ਇਸ ਵੇਲੇ 457 ਕੇਸ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ 7 ਮਰੀਜ਼ਾਂ ਦੀ ਸੂਰਤ-ਹਾਲ ਬੜੀ ਤਸ਼ਵੀਸ਼ਨਾਕ ਹੈ। ਪੰਜਾਬ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਪੰਜਾਬ ਭਰ ਵਿੱਚ ਲਾਕਡਾਊਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁਖਤਲਿਫ ਸ਼ਹਿਰਾਂ ਵਿੱਚ ਲਾਕਡਾਊਨ ਦੀ ਸੂਰਤ-ਹਾਲ ਵੇਖਣ ਨੂੰ ਮਿਲ ਰਹੀ ਹੈ। ਸੜਕਾਂ ਸੁਨਸਾਨ ਨੇ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਪੰਜਾਬ ਦੇ ਵਜ਼ੀਰ ਆਲਾ ਜਨਾਬ ਉਸਮਾਨ ਬੁਜ਼ਦਾਰ ਨੇ ਜੰਗੀ ਪੱਧਰਾਂ ਉੱਤੇ ਆਪਣੀ ਪੂਰੀ ਕਾਬੀਨਾ ਨੂੰ ਕਰੋਨਾ ਦੇ ਖਿਲਾਫ ਇਕਦਾਮਾਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪੂਰੇ ਪੰਜਾਬ 'ਚ ਅਗਰ ਅਸੀਂ ਸੂਰਤ-ਹਾਲ ਦੀ ਗੱਲ ਕਰੀਏ ਤੇ ਪੰਜਾਬ ਇਸ ਵੇਲੇ ਸਿੰਧ ਤੋਂ ਕਰੋਨਾ ਦੇ ਮਾਮਲੇ ਵਿੱਚ ਅੱਗੇ ਨਿਕਲ ਗਿਆ ਹੈ। ਇਸ ਵੇਲੇ ਪੂਰੇ ਪੰਜਾਬ ਵਿੱਚ ਇਸ ਵੇਲੇ 490 ਕੇਸ ਰਜਿਸਟਰਡ ਹੋ ਚੁੱਕੇ ਨੇ ਔਰ ਪੂਰੇ ਮੁਲਕ ਦੀ ਅਗਰ ਸੂਰਤ-ਹਾਲ ਦੀ ਗੱਲ ਕਰੀਏ ਤੇ ਇਸ ਵੇਲੇ ਇਸਲਾਮਾਬਾਦ ਵਿੱਚ 39 ਕੇਸ ਸਾਹਮਣੇ ਆ ਚੁੱਕੇ ਨੇ। ਗਿਲਗਿਤ ਬਲਤਿਸਤਾਨ ਵਿੱਚ 90 ਅਤੇ ਕਸ਼ਮੀਰ ਵਿੱਚ 2 ਕੇਸ ਸਾਹਮਣੇ ਆਏ ਨੇ। ਖੈਬਰ ਪਖਤੂਨਖਵਾ ਦੀ ਗੱਲ ਕਰੀਏ ਤੇ ਖੈਬਰ ਪਖਤੂਨਖਵਾ ਵਿੱਚ 131, ਬਲੋਚਿਸਤਾਨ ਵਿੱਚ 181 ਕੇਸ ਰਜਿਸਟਰਡ ਹੋ ਚੁੱਕੇ ਨੇ। ਪੂਰੇ ਮੁਲਕ ਵਿੱਚ 11 ਲੋਕ ਆਪਣੀ ਜਾਨਾਂ ਤੋਂ ਕਰੋਨਾ ਦੀ ਵਜ੍ਹਾ ਤੋਂ ਹੱਥ ਧੋ ਚੁੱਕੇ ਨੇ। ਹਕੂਮਤ ਵੱਲੋਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਆਖਿਆ ਗਿਆ ਹੈ ਕਿ ਲੋਕ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਲੋਕਾਂ ਨੂੰ ਦੂਸਰੇ ਲੋਕਾਂ ਦੇ ਨਾਲ ਮਿਲਣ ਤੋਂ ਗੁਰੇਜ਼ ਕਰਨ, ਹੱਥ ਮਿਲਾਉਣ ਤੋਂ ਵੀ ਗੁਰੇਜ਼ ਕਰਨ ਤੇ ਕਿਸੇ ਦੂਸਰੇ ਦੇ ਘਰ ਜਾਣ ਤੋਂ ਵੀ ਗੁਰੇਜ਼ ਕਰਨ। ਲੇਕਿਨ ਤੁਸੀਂ ਵੇਖ ਰਹੇ ਹੋ ਕਿ ਪੰਜਾਬੀ ਲਹਿਰ ਉੱਤੇ ਕੁਝ ਰਿਪੋਰਟਾਂ ਤੁਹਾਡੇ ਸਾਹਮਣੇ ਕੁਝ ਸ਼ਹਿਰਾਂ ਤੋਂ ਪੇਸ਼ ਕੀਤੀਆਂ ਗਈਆਂ। ਉਹਨਾਂ ਸ਼ਹਿਰਾਂ ਵਿੱਚ ਲਾਹੌਰ, ਗੁਜਰਖਾਨ, ਰਾਵਲਪਿੰਡੀ ਤੇ ਇਸਲਾਮਾਬਾਦ ਸ਼ਾਮਲ ਨੇ। ਇਹਨਾਂ ਸ਼ਹਿਰਾਂ ਵਿੱਚ ਲੋਕ ਕਰੋਨਾ ਨੂੰ ਸੀਰੀਅਸ ਨਹੀਂ ਲੈ ਰਹੇ। ਲੋਕ ਉਸੇ ਤਰ੍ਹਾਂ ਹੀ ਬਾਹਰ ਫਿਰ ਰਹੇ ਨੇ ਤੇ ਆਪਣੇ ਘਰਾਂ ਵਿੱਚ ਟਿਕ ਕੇ ਬਹਿ ਨਹੀਂ ਰਹੇ। ਇੱਕ ਅਜੀਬ ਜੀ ਸੂਰਤ-ਹਾਲ ਹੈ। ਹਕੂਮਤ ਵੱਲੋਂ ਆਖਿਆ ਤੇ ਜਾ ਰਿਹਾ ਹੈ ਲੇਕਿਨ ਹਕੂਮਤ ਕਿਸੇ ਹੱਦ ਤੱਕ ਸਾਨੂੰ ਮੁਕੰਮਲ ਲਾਕਡਾਊਨ ਕਰਵਾਉਣ ਵਿੱਚ ਨਾਕਾਮ ਨਜ਼ਰ ਆ ਰਹੀ ਹੈ। ਲੋਕ ਆਪਣੇ ਬਾਜ਼ਾਰਾਂ ਵਿੱਚ ਵੀ ਫਿਰ ਰਹੇ ਨੇ ਤੇ ਖਰੀਦਾਰੀਆਂ ਵੀ ਕਰ ਰਹੇ ਨੇ। ਇਸ ਤੋਂ ਇਲਾਵਾ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ। ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਇਮਰਾਨ ਖਾਨ ਨਿਆਜ਼ੀ ਹੋਰਾਂ ਨੇ ਆਖਿਆ ਸੀ ਕਿ ਉਹ ਹਫ਼ਤੇ ਵਿੱਚ 2 ਵਾਰੀ ਮੀਡੀਆ ਦੇ ਨਾਲ ਗੱਲਬਾਤ ਦੀ ਸਾਂਝ ਕਰਿਆ ਕਰਨਗੇ ਤੇ ਜਿਹੜੇ ਇਕਦਾਮਾਤ ਇਸ ਵੇਲੇ ਕਰੋਨਾ ਦੇ ਖਿਲਾਫ ਚੁੱਕੇ ਜਾ ਰਹੇ ਨੇ ਉਸ ਉੱਤੇ ਗੱਲਬਾਤ ਦੀ ਸਾਂਝ ਕਰਿਆ ਕਰਨਗੇ। ਇਸੇ ਦੇ ਤਹਿਤ ਹੀ ਉਹਨਾਂ ਨੇ ਕੱਲ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਪਾਕਿਸਤਾਨ ਦੀ ਹਕੂਮਤ ਜੰਗੀ ਪੱਧਰਾਂ ਉੱਤੇ ਕਰੋਨਾ ਤੋਂ ਨਿਪਟਣ ਲਈ ਇਕਦਾਮਾਤ ਉਠਾ ਰਹੀ ਹੈ। ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਇਮਰਾਨ ਖਾਨ ਨਿਆਜ਼ੀ ਹੋਰਾਂ ਦਾ ਕਹਿਣਾ ਸੀ ਕਿ ਅਸੀਂ ਕਰੋਨਾ ਦੇ ਖਿਲਾਫ ਇੱਕ ਫੰਡ ਦਾ ਕਿਆਮ ਵੀ ਅਮਲ ਵਿੱਚ ਲੈ ਕੇ ਆ ਰਹੇ ਹਾਂ ਅਤੇ ਟਾਈਗਰ ਫੋਰਸ ਬਣਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਹਵਾਲੇ ਨਾਲ ਵਜ਼ੀਰ ਆਜ਼ਮ ਦੇ ਮਾਮਲੇ ਖਸੂਸੀ ਜਨਾਬ ਉਸਮਾਨ ਡਾਰ ਹੋਰਾਂ ਨੂੰ ਇੱਕ ਖਾਸ ਟਾਸਕ ਦੇ ਦਿੱਤਾ ਗਿਆ ਹੈ ਜਿਸ ਦੇ ਤਹਿਤ ਜਨਾਬ ਉਸਮਾਨ ਡਾਰ ਹੋਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਬਹੁਤ ਜਲਦੀ ਟਾਸਕ ਫੋਰਸ ਜਿਹੜੀ ਕਾਇਮ ਕੀਤੀ ਗਈ ਹੈ ਜਿਹਨੂੰ ਟਾਈਗਰ ਫੋਰਸ ਦਾ ਨਾਮ ਦਿੱਤਾ ਗਿਆ ਹੈ ਉਹਦਾ ਕਿਆਮ ਅਮਲ ਵਿੱਚ ਲੈ ਕੇ ਆਇਆ ਜਾਏਗਾ। ਉਹਨਾਂ ਦਾ ਕਹਿਣਾ ਸੀ 31 ਮਾਰਚ ਤੋਂ ਬਾਅਦ ਰਜਿਸਟ੍ਰੇਸ਼ਨ ਰਜ਼ਾਕਾਰਾਂ ਦੀ ਸ਼ੁਰੂ ਹੋ ਜਾਏਗੀ। ਜਿਹੜੇ ਲੋਕ ਚਾਹੁੰਦੇ ਨੇ ਕਿ ਉਹ ਕਰੋਨਾ ਦੇ ਖਿਲਾਫ ਜੰਗ ਵਿੱਚ ਹਕੂਮਤ ਦਾ ਹਿੱਸਾ ਬਣਨ ਉਹ ਰਜ਼ਾਕਾਰਾਨਾ ਤੌਰ ਤੇ ਆਪਣੇ ਆਪ ਨੂੰ ਪੇਸ਼ ਵੀ ਕਰ ਸਕਦੇ ਨੇ। KPK ਦੇ ਅੰਦਰ ਵੀ ਇੱਕ ਅਜੀਬ ਜੀ ਕਰੋਨਾ ਦੀ ਸੂਰਤ-ਹਾਲ ਔਰ ਬੁਰੀ ਸੂਰਤ-ਹਾਲ ਵੇਖਣ ਨੂੰ ਮਿਲ ਰਹੀ ਹੈ। ਖੈਬਰ ਪਖਤੂਨਖਵਾ ਦੇ ਜ਼ਿਲ੍ਹੇ ਮਰਦਾਨ ਦੀ ਤਹਿਸੀਲ ਮੰਗਾ ਜਿੱਥੇ ਇੱਕ ਬੰਦਾ ਸਾਊਦੀ ਅਰਬ ਤੋਂ ਪਾਕਿਸਤਾਨ ਵਿੱਚ ਆਇਆ ਸੀ, ਉਹਦੇ ਆਉਣ ਤੋਂ ਬਾਅਦ ਪੂਰੀ ਦੀ ਪੂਰੀ ਯੂਨੀਅਨ ਕੌਂਸਲ ਮੰਗਾ ਦੇ ਵਿੱਚ ਕਰੋਨਾ ਦੇ ਬਹੁਤ ਸਾਰੇ ਕੇਸਿਸ ਹੋ ਗਏ, ਬਹੁਤ ਸਾਰੇ ਕੇਸਿਸ ਰਜਿਸਟਰਡ ਹੋਏ, ਲੋਕ ਕਰੋਨਾ ਦਾ ਸ਼ਿਕਾਰ ਹੋ ਗਏ। ਉਸ ਪੂਰੀ ਯੂਨੀਅਨ ਕੌਂਸਲ ਨੂੰ ਸੀਲ ਕਰ ਦਿੱਤਾ ਗਿਆ ਹੈ।
ਉਸ ਯੂਨੀਅਨ ਕੌਂਸਲ ਵਿੱਚ ਨਾ ਹੀ ਕੋਈ ਬਾਹਰੋਂ ਜਾ ਸਕਦਾ ਹੈ ਤੇ ਨਾ ਹੀ ਯੂਨੀਅਨ ਕੌਂਸਲ ਵਿੱਚ ਰਹਿਣ ਵਾਲੇ ਲੋਕ ਉਸ ਯੂਨੀਅਨ ਕੌਂਸਲ ਤੋਂ ਬਾਹਰ ਜਾ ਸਕਦੇ ਨੇ। ਅਗਰ ਗੱਲ ਕਰੀਏ ਇਸਲਾਮਾਬਾਦ ਦੇ ਬਿਲਕੁਲ ਨਵਾਹ ਵਿੱਚ ਬਾਰਾਕੋ ਦਾ ਇਲਾਕਾ, ਬਾਰਾਕੋ ਦੇ ਇਲਾਕੇ ਵਿੱਚ ਤਬਲੀਗੀ ਜਮਾਤ ਦੇ ਕੁਝ ਲੋਕ ਤਬਲੀਗ ਵਾਸਤੇ ਆਏ ਸਨ। ਉਹਨਾਂ ਦੇ ਉੱਥੇ ਆਉਣ ਤੋਂ ਬਾਅਦ ਬਾਰਾਕੋ ਦੇ ਇਲਾਕੇ ਵਿੱਚ ਕਰੋਨਾ ਫੈਲ ਗਿਆ। ਪਾਕ ਫੌਜ ਦਿਆਂ ਜਵਾਨਾਂ ਨੇ ਪੂਰੇ ਹੀ ਬਾਰਾਕੋ ਨੂੰ ਸੀਲ ਕਰ ਦਿੱਤਾ ਹੈ ਤੇ ਕੋਈ ਬੰਦਾ ਵੀ ਹੁਣ ਬਾਰਾਕੋ ਦੇ ਅੰਦਰ ਬਾਹਰੋਂ ਨਹੀਂ ਜਾ ਸਕਦਾ। ਬਾਰਾਕੋ ਦੇ ਲੋਕਾਂ ਨੂੰ ਕਰੰਟੀਨਾ ਦੇ ਅੰਦਰ ਮੁੰਤਕਿਲ ਕਰਨ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਅਤੇ ਲੋਕਾਂ ਨੂੰ ਮਹਿਫੂਜ਼ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਹੈਦਰਾਬਾਦ ਤੋਂ ਵੀ ਇਹ ਖਬਰ ਸ਼ਾਮਲ ਕਰ ਲੈਂਦੇ ਆ। ਸਿੰਧ ਦੇ ਸ਼ਹਿਰ ਹੈਦਰਾਬਾਦ ਵਿੱਚ ਗੈਰ ਮੁਲਕੀ ਤਬਲੀਗੀ ਜਮਾਤ ਦੇ ਇੱਕ ਰੁਕਨ ਵਿੱਚ ਕਰੋਨਾ ਦੀ ਤਸਦੀਕ ਹੋ ਗਈ ਹੈ। ਉਸ ਤਸਦੀਕ ਹੋਣ ਤੋਂ ਬਾਅਦ ਉਸ ਰੁਕਨ ਨੂੰ ਹਸਪੀਟਲ ਵਿੱਚ ਮੁੰਤਕਿਲ ਕਰ ਦਿੱਤਾ ਗਿਆ। ਸੱਜਣੋ ਤੇ ਮਿੱਤਰੋ, ਕਰੋਨਾ ਦੀ ਇਸ ਅਜੀਬ ਜੀ ਸੂਰਤ-ਏ-ਹਾਲ ਨੂੰ ਵੇਖਦਿਆਂ ਹੋਇਆਂ ਮੁਲਕ ਦੀਆਂ ਮਗਰਬੀ ਅਤੇ ਮਸ਼ਰਕੀ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ। ਮੁਲਕ ਵਿੱਚੋਂ ਨਾ ਹੀ ਕੋਈ ਆ ਸਕਦਾ ਤੇ ਨਾ ਹੀ ਕੋਈ ਜਾ ਸਕਦਾ। ਫਲਾਈਟ ਆਪਰੇਸ਼ਨ ਕੋਈ ਦਿਹਾੜੇ ਪਹਿਲੇ ਹੀ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਹੁਣ ਇੱਕ ਫਲਾਈਟ ਥਾਈ 에ਅਰਲਾਈਨਸ ਦੀ ਅੱਜ ਰਾਤੀ 10:20 ਤੇ ਇਸਲਾਮਾਬਾਦ ਬੈਂਕਾਕ ਵਿੱਚ ਫਸੇ ਹੋਏ ਪਾਕਿਸਤਾਨੀਆਂ ਨੂੰ ਲੈ ਕੇ ਆਵੇਗੀ। ਐਵੀਏਸ਼ਨ ਅਥਾਰਟੀਜ਼ ਦਾ ਕਹਿਣਾ ਹੈ ਸਿਰਫ ਇਸ ਇੱਕ ਫਲਾਈਟ ਨੂੰ ਹੀ ਪਾਕਿਸਤਾਨ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਸੱਜਣੋ ਤੇ ਮਿੱਤਰੋ, ਅਗਰ ਟ੍ਰੇਨ ਦੀ ਸੂਰਤ-ਏ-ਹਾਲ ਦੀ ਗੱਲ ਕਰੀਏ ਤੇ ਪਾਕਿਸਤਾਨ ਵਿੱਚ ਟ੍ਰੇਨ ਨੂੰ ਰੋਕ ਦਿੱਤਾ ਗਿਆ ਹੈ, ਜਿਸ ਦੀ ਵਜ੍ਹਾ ਨਾਲ ਟ੍ਰੇਨ ਦੇ ਨਾਲ ਜੁੜੇ ਹੋਏ ਕੁਲੀਆਂ ਦੀ ਜ਼ਿੰਦਗੀ ਮਜ਼ੀਦ ਮੁਸ਼ਕਿਲ ਹੋ ਕੇ ਰਹਿ ਗਈ ਹੈ। ਅਗਰ ਅਸੀਂ ਲਾਕਡਾਊਨ ਦੇ ਹਵਾਲੇ ਨਾਲ ਗੱਲਬਾਤ ਕਰੀਏ ਤੇ ਮੁਲਕ ਵਿੱਚ ਹੋਣ ਵਾਲੇ ਲਾਕਡਾਊਨ ਦੀ ਵਜ੍ਹਾ ਤੋਂ ਗਰੀਬ ਦੀ ਜ਼ਿੰਦਗੀ ਤੇ ਬਰਾਹ ਰਾਸਤ ਇਹ ਲਾਕਡਾਊਨ ਅਸਰਅੰਦਾਜ਼ ਹੋਇਆ। 2 ਵੇਲੇ ਦੀ ਰੋਟੀ ਕਮਾਉਣ ਵਾਲੇ ਇਸ ਵੇਲੇ ਬੜੀਆਂ ਮੁਸ਼ਕਲਾਂ ਦਾ ਸ਼ਿਕਾਰ ਹੋ ਗਏ ਨੇ ਅਤੇ ਹਕੂਮਤ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਵੀ ਇੰਤਜ਼ਾਮਾਤ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਇੱਕ ਸੋਸ਼ਲ ਐਪ ਵੀ ਬਣਾ ਦਿੱਤੀ ਗਈ ਹੈ ਜਿਹੜੀ ਕਿ ਵਿਫਾਕੀ ਦਾਰੁਲ ਹੁਕੂਮਤ ਇਸਲਾਮਾਬਾਦ ਦੇ ਲੋਕਾਂ ਲਈ ਹੀ ਬਣਾਈ ਗਈ ਹੈ ਕਿ ਇਸਲਾਮਾਬਾਦ ਦੇ ਲੋਕ 40 ਤੋਂ ਜ਼ਿਆਦਾ ਖਾਣ ਪੀਣ ਵਾਲੀਆਂ ਚੀਜ਼ਾਂ ਉਸ ਐਪ ਦੇ ਜ਼ਰੀਏ ਆਪਣੇ ਘਰ ਮੰਗਵਾ ਸਕਦੇ ਨੇ। ਔਰ ਅਗਰ ਅਸੀਂ ਗੱਲ ਕਰੀਏ ਲਾਕਡਾਊਨ ਦੀ ਸੂਰਤ-ਏ-ਹਾਲ ਦੀ ਤੇ ਪੂਰੇ ਮੁਲਕ ਵਿੱਚ ਇਸ ਵੇਲੇ ਨਾ ਹੀ ਕੋਈ ਬਾਹਰੋਂ ਆ ਸਕਦਾ ਹੈ ਤੇ ਨਾ ਹੀ ਮੁਲਕ ਵਿੱਚੋਂ ਬਾਹਰ ਕੋਈ ਜਾ ਸਕਦਾ ਹੈ। ਪੰਜਾਬ ਪੁਲਿਸ ਵੱਲੋਂ ਜਿਹੜੇ ਲੋਕ ਇਸ ਵੇਲੇ ਕਰੋਨਾ ਦੇ ਖਿਲਾਫ ਸਫੇ ਅਵਲ ਦੇ ਸਿਪਾਹੀ ਬਣ ਕੇ ਲੜ ਰਹੇ ਨੇ ਉਹਨਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਪੰਜਾਬੀ ਲਹਿਰ ਵੱਲੋਂ ਵੀ ਪੈਰਾਮੈਡੀਕਲ ਸਟਾਫ, ਪਾਕ ਫੌਜ ਦੇ ਜਵਾਨਾਂ ਨੂੰ ਅਤੇ ਪੁਲਿਸ ਦੇ ਜਵਾਨਾਂ ਨੂੰ ਅਸੀਂ ਸਲਾਮ ਪੇਸ਼ ਕਰਦੇ ਹਾਂ ਜਿਹੜੇ ਕਿ ਸਫੇ ਅਵਲ ਦੇ ਸਿਪਾਹੀ ਬਣ ਕੇ ਇਸ ਵੇਲੇ ਕਰੋਨਾ ਨੂੰ ਰੋਕਣ ਲਈ ਜੰਗੀ ਪੱਧਰਾਂ ਉੱਤੇ ਕੰਮ ਕਰ ਰਹੇ ਨੇ। ਦੁਨੀਆ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਦੁਨੀਆ ਭਰ ਵਿੱਚ ਇਸ ਵੇਲੇ 27,360 ਲੋਕ ਕਰੋਨਾ ਦੀ ਵਜ੍ਹਾ ਤੋਂ ਆਪਣੀ ਜਾਨਾਂ ਤੋਂ ਹੱਥ ਧੋ ਬੈਠੇ ਨੇ। ਅਗਰ ਇਟਲੀ ਦੀ ਗੱਲ ਕਰੀਏ ਤੇ ਸਪੇਨ ਦੀ ਗੱਲ ਕਰੀਏ ਤੇ ਇਸ ਵੇਲੇ ਦੁਨੀਆ ਭਰ ਵਿੱਚ ਇਟਲੀ ਔਰ ਸਪੇਨ ਦੀ ਹਾਲਤ ਬੜੀ ਬੁਰੀ ਹੈ। ਬਹੁਤ ਜ਼ਿਆਦਾ ਕੇਸਿਸ ਰਜਿਸਟਰਡ ਹੋ ਰਹੇ ਨੇ ਤੇ ਕੇਸਾਂ ਦੇ ਰਜਿਸਟਰਡ ਹੋਣ ਵਾਲਾ ਸਿਲਸਿਲਾ ਅਜੇ ਤੱਕ ਰੁਕਿਆ ਨਹੀਂ। ਅਗਰ ਇਟਲੀ ਦੀ ਗੱਲ ਕਰੀਏ ਤੇ ਸਿਰਫ ਇਟਲੀ ਵਿੱਚ ਇਸ ਵੇਲੇ 8,215 ਲੋਕ ਆਪਣੀ ਜਾਨਾਂ ਤੋਂ ਹੱਥ ਧੋ ਬੈਠੇ ਨੇ। ਇਸ ਤੋਂ ਇਲਾਵਾ ਸਪੇਨ ਅਤੇ ਅਮਰੀਕਾ ਵਿੱਚ ਵੀ ਗੁਜ਼ਰੇ ਹੋਏ 24 ਘੰਟਿਆਂ ਦੇ ਦੌਰਾਨ 181 ਲੋਕ ਆਪਣੀ ਜਾਨਾਂ ਤੋਂ ਹੱਥ ਧੋ ਚੁੱਕੇ ਨੇ। ਅਮਰੀਕਾ ਵਿੱਚ ਇਸ ਵੇਲੇ 134 ਅਫਰਾਦ ਆਪਣੀ ਜਾਨਾਂ ਤੋਂ ਹੱਥ ਧੋ ਚੁੱਕੇ ਨੇ। ਇਸ ਤੋਂ ਇਲਾਵਾ ਬਰਤਾਨੀਆ ਦੀ ਅਗਰ ਗੱਲ ਕਰੀਏ ਤੇ ਬਰਤਾਨੀਆ ਵਿੱਚ ਇਸ ਵੇਲੇ 181 ਲੋਕ ਆਪਣੀ ਜਾਨਾਂ ਤੋਂ ਹੱਥ ਧੋ ਚੁੱਕੇ ਨੇ। ਇੱਕ ਬੜੀ ਅਹਿਮ ਖਬਰ ਵੀ ਸ਼ਾਮਲ ਕਰ ਲੈਂਦੇ ਹਾਂ ਕਿ ਅਮਰੀਕਾ ਦੇ ਸਦਰ ਡੋਨਾਲਡ ਟਰੰਪ ਨੇ ਮਦਦ ਹਾਸਲ ਕਰਨ ਲਈ ਚੀਨੀ ਹਮਮਨਸਬ ਸਦਰ ਨੂੰ ਫੋਨ ਕੀਤਾ। ਫੋਨ ਉਤੇ ਕਰੋਨਾ ਦੇ ਮੁਤਲਕ ਇਕਦਾਮਾਤ ਲਈ ਚੀਨ ਕੋਲੋਂ ਮਦਦ ਮੰਗ ਲਈ ਹੈ। ਟਵੀਟ ਕਰਦਿਆਂ ਹੋਇਆਂ ਉਹਨਾਂ ਦਾ ਕਹਿਣਾ ਸੀ ਕਿ ਚੀਨ ਨੇ ਅਮਰੀਕਾ ਦੀ ਮਦਦ ਕਰਨ ਦੀ ਯਕੀਨ ਦਹਾਨੀ ਕਰਾਈ ਹੈ। ਇਸ ਵੇਲੇ ਪੂਰੀ ਦੁਨੀਆ ਵਿੱਚ ਅਤੇ 6 ਲੱਖ ਦੇ ਕਰੀਬ ਲੋਕ ਕਰੋਨਾ ਦੀ ਵਜ੍ਹਾ ਤੋਂ ਮੁਤਾਸਰ ਹੋ ਚੁੱਕੇ ਨੇ। ਪਾਕਿਸਤਾਨ ਦੇ ਗਵਾਂਢੀ ਮੁਲਕ ਅਫਗਾਨਿਸਤਾਨ ਤੋਂ ਇੱਕ ਅਫਸੋਸਨਾਕ ਖਬਰ ਸ਼ਾਮਲ ਕਰ ਲੈਂਦੇ ਹਾਂ। ਅਫਗਾਨਿਸਤਾਨ ਦੇ ਸਦਰ ਮੁਕਾਮ ਦਾਰੁਲ ਹਕੂਮਤ ਕਾਬਲ ਦੇ ਅੰਦਰ ਇੱਕ ਬਹੁਤ ਹੀ ਕਦੀਮ ਗੁਰਦੁਆਰਾ ਸਾਹਿਬ ਦੀ ਇਮਾਰਤ ਕਾਇਮ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਰੋਜ਼ਾਨਾ ਲੋਕ ਆਪਣੀ ਅਰਦਾਸਾਂ ਕਰਨ ਲਈ ਔਰ ਆਪਣੀ ਮਜ਼ਹਬੀ ਫਰਾਇਜ਼ ਅਦਾ ਕਰਨ ਲਈ ਆਉਂਦੇ ਹੁੰਦੇ ਸਨ ਤੇ ਕੁਝ ਹੀ ਦਿਹਾੜੇ ਪਹਿਲੇ ਉਸ ਗੁਰਦੁਆਰਾ ਸਾਹਿਬ ਉੱਤੇ ਦਹਿਸ਼ਤਗਰਦਾਂ ਵੱਲੋਂ ਇੱਕ ਇੰਤਹਾਈ ਮਜ਼ਮੂਮ ਕਾਰਵਾਈ ਕੀਤੀ ਗਈ ਹੈ। ਇਸ ਕੀਤੇ ਜਾਣ ਵਾਲੇ ਖੁਦਕੁਸ਼ ਹਮਲੇ ਵਿੱਚ 25 ਸਿੱਖ ਅਫਰਾਦ ਆਪਣੀ ਜਾਨਾਂ ਤੋਂ ਹੱਥ ਧੋ ਬੈਠੇ। ਹਮਲਾਵਰ ਨੇ ਪਹਿਲੇ ਫਾਇਰਿੰਗ ਕੀਤੀ ਅਤੇ ਬਾਅਦ ਵਿੱਚ ਖੁਦਕੁਸ਼ ਧਮਾਕਾ ਕਰ ਦਿੱਤਾ। ਖੁਦਕੁਸ਼ ਬੰਬਾਰ ਦੀ ਸ਼ਨਾਖਤ ਵੀ ਹੋ ਗਈ ਹੈ ਜਿਹਦਾ ਨਾਮ ਅਬੂ ਖਾਲਿਦ ਅਲ ਹਿੰਦੀ ਹੈ ਔਰ ਜਿਹਦਾ ਤਾਲੁਕ ਇੰਡੀਆ ਦੇ ਸੂਬੇ ਕੇਰਾਲਾ ਦੇ ਨਾਲ ਹੈ ਔਰ ਉਹ ਅਲ-ਕਾਇਦਾ ਦਾ ਰੁਕਨ ਸੀ। ਪੰਜਾਬੀ ਲਹਿਰ ਵੱਲੋਂ ਇਸ ਕੀਤੇ ਜਾਣ ਵਾਲੇ ਹਮਲੇ ਦੀ ਮੁਜ਼ੰਮਤ ਕੀਤੀ ਜਾਂਦੀ ਹੈ। ਸਾਊਦੀ ਅਰਬ ਤੋਂ ਵੀ ਖਬਰ ਸ਼ਾਮਲ ਕਰ ਲੈਂਦੇ ਹਾਂ। ਸਾਊਦੀ ਅਰਬ ਵੱਲੋਂ ਪਾਕਿਸਤਾਨ ਦੇ ਵਜ਼ੀਰ ਮਜ਼ਹਬੀ ਅਮੂਰ ਜਨਾਬ ਸੈਯਦ ਨੂਰੁਲ ਹਕ ਕਾਦਰੀ ਸਾਹਿਬ ਨੂੰ ਆਗਾਹ ਕਰ ਦਿੱਤਾ ਗਿਆ ਹੈ ਕਿ ਪਾਕਿਸਤਾਨੀ ਹੁਕੂਮਤ ਲੋਕਾਂ ਦੇ ਨਾਲ ਕੀਤੇ ਜਾਣ ਵਾਲੇ ਹੱਜ ਮਾਹਿਦੇ ਕੈਂਸਲ ਕਰ ਦੇਵੇ ਕਿਉਂਕਿ ਹੋ ਸਕਦਾ ਹੈ ਕਿ ਇਸ ਸਾਲ ਕਰੋਨਾ ਦੀ ਵਜ੍ਹਾ ਤੋਂ ਲੋਕ ਮਜ਼ਹਬੀ ਫਰੀਜ਼ਾ ਹੱਜ ਅਦਾ ਨਾ ਕਰ ਸਕਣ। ਕਰੋਨਾ ਦੀ ਇਸ ਸੂਰਤ-ਏ-ਹਾਲ ਦੀ ਵਜ੍ਹਾ ਤੋਂ ਮੁਲਕ ਵਿੱਚ
ਇੱਕ ਹੋਰ ਨਵੀਂ ਸੂਰਤ-ਹਾਲ ਸਾਨੂੰ ਵੇਖਣ ਨੂੰ ਮਿਲੀ। ਲੋਕ ਰੋਜ਼ਾਨਾ 10 ਵਜੇ ਆਪਣੇ ਘਰਾਂ ਦੀ ਛੱਤਾਂ ਉੱਤੇ ਚੜ੍ਹ ਕੇ ਅਜ਼ਾਨਾਂ ਦਿੰਦੇ ਨੇ ਤੇ ਇਹ ਰੂਹ ਪਰਵਰ ਮੰਜ਼ਰ ਪੂਰੇ ਹੀ ਮੁਲਕ ਦੇ ਅੰਦਰ ਵੇਖਣ ਨੂੰ ਮਿਲ ਰਿਹਾ ਹੈ। ਅਜ਼ਾਨਾਂ ਤੋਂ ਬਾਅਦ ਅੱਲਾਹ ਪਾਕ ਦੀ ਬਾਰਗਾਹ ਵਿੱਚ ਦੁਆ ਕੀਤੀ ਜਾਂਦੀ ਹੈ ਕਿ ਅੱਲਾਹ ਤਾਲਾ ਮੁਸਲਮਾਨਾਂ ਨੂੰ ਅਤੇ ਪੂਰੀ ਇਨਸਾਨੀਅਤ ਨੂੰ ਇਸ ਵਬਾਈ ਮਰਜ਼ ਕੋਰੋਨਾ ਕੋਲੋਂ ਮਹਿਫੂਜ਼ ਰੱਖੇ। ਖੇਡ ਦੇ ਮੈਦਾਨਾਂ ਤੋਂ ਵੀ ਖਬਰ ਸ਼ਾਮਲ ਕਰ ਲੈਂਦੇ ਹਾਂ। ਕਈ ਸਾਲਾਂ ਤੋਂ ਹੋਣ ਵਾਲੀ ਓਲੰਪਿਕ ਗੇਮਸ ਹੁਣ ਨਹੀਂ ਹੋਣਗੀਆਂ। ਕਰੋਨਾ ਦੀ ਵਜ੍ਹਾ ਤੋਂ ਹੋਣ ਵਾਲੀਆਂ ਓਲੰਪਿਕ ਗੇਮਸ ਜਿਹੜੀਆਂ ਨੇ ਉਹ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਮੌਸਮ ਦੀ ਸੂਰਤ ਹਾਲ ਵੀ ਸ਼ਾਮਲ ਕਰ ਲੈਂਦੇ ਹਾਂ। ਮੌਸਮ ਦੀ ਸੂਰਤ ਹਾਲ ਕੁਝ ਇੰਜ ਦੀ ਹੈ ਕਿ ਮੌਸਮੀ ਮਾਹਿਰੀਨ ਦਾ ਕਹਿਣਾ ਹੈ ਕਿ ਮੁਲਕ ਵਿੱਚ ਮਜ਼ੀਦ ਮੀਂਹ ਵਰੇਗਾ। ਲਾਹੌਰ ਵਿੱਚ ਗੁਜ਼ਿਸ਼ਤਾ ਰੋਜ਼ ਬਾਰਿਸ਼ ਹੋਈ, ਬਾਰਿਸ਼ ਤੋਂ ਬਾਅਦ ਹੁਣ ਮੌਸਮ ਖੁਸ਼ਗਵਾਰ ਹੋ ਗਿਆ ਅਤੇ ਮੌਸਮੀ ਮਾਹਿਰੀਨ ਦਾ ਕਹਿਣਾ ਹੈ ਕਿ ਇਸਲਾਮਾਬਾਦ ਔਰ ਖੈਬਰ ਪਖਤੂਨਖਵਾ ਦੇ ਇਲਾਕਿਆਂ ਵਿੱਚ ਮਜ਼ੀਦ ਮੀਂਹ ਵਰੇਗਾ। ਇਸ ਤੋਂ ਇਲਾਵਾ ਗੁਜ਼ਿਸ਼ਤਾ ਰੋਜ਼ ਵੀ ਬਾਰਿਸ਼ ਹੁੰਦੀ ਰਹੀ ਹੈ। ਇਸ ਹੋਣ ਵਾਲੀ ਬਾਰਿਸ਼ ਦੇ ਤਹਿਤ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਵੀ ਹੋਈ ਅਤੇ ਕਈ ਰਾਸਤੇ ਬੰਦ ਹੋ ਗਏ। ਤੁਸੀਂ ਸੁਣੀਆਂ ਤੇ ਵੇਖੀਆਂ ਅੱਜ ਦੀਆਂ ਖਬਰਾਂ। ਜੁੜੇ ਰਹਿਣਾ YouTube ਚੈਨਲ ਪੰਜਾਬੀ ਲਹਿਰ ਦੇ ਨਾਲ। ਆਪਣੇ ਮੇਜ਼ਬਾਨ ਸੈਯਦ ਇਰਫਾਨ ਅਲ ਹਸਨੀ ਨੂੰ ਇਜਾਜ਼ਤ ਦਿਓ। ਰੱਬ ਰਾਖਾ।